ਉਹ ਬੁੱਧਵਾਰ ਬੁੱਧਵਾਰ ਆ ਤੇ ਸ਼ਾਮ ਦਾ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਕੱਲ ਦਾ ਟਿਊਜ਼ਡੇ ਹੀ ਯਾਦ ਰਹਿ ਰਿਹਾ ਸੀ ਕਿਉਂਕਿ ਕੱਲ ਬੜੀ ਗਰਮਾ ਗਰਮੀ ਸੀ ਇਲੈਕਸ਼ਨ। ਜੀ ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ। ਇਹਨਾਂ ਦੇ ਆਫਿਸ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਇਹਨਾਂ ਦੀਆਂ ਜਿਹੜੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408 272 2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਰਿਜ਼ਲਟਸ ਆ, ਉਹ ਹੁਣ ਦੇਖਦੇ ਜਾਈਏ ਵੀ ਜੋ ਬਾਈਡਨ ਜਿਹੜੇ ਆ ਉਹ ਲਗਭਗ ਜਿੱਤ ਦੇ ਯਕੀਨੀ ਆ, ਜਿੱਤ ਦੇ ਬਹੁਤ ਲਾਗੇ ਆ। ਆਪਾਂ ਰਾਤੀ ਜਦੋਂ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਕਈ ਸਟੇਟਾਂ 'ਚ ਅੱਗੇ ਜਾ ਰਹੇ ਸੀ। ਬਾਅਦ ਦੇ ਵਿੱਚ ਅੱਜ ਸਵੇਰੇ ਫਿਰ ਉਹ ਜੋ ਬਾਈਡਨ ਜਿਹੜੇ ਆ ਉਹ ਅੱਗੇ ਹੋ ਗਏ। ਹੁਣ ਤੱਕ ਦੇ ਜਿੰਨੇ ਕੁ ਰਿਜ਼ਲਟਸ ਆਏ ਹੈਗੇ ਉਹਨਾਂ ਦੇ ਮੁਤਾਬਕ ਜੋ ਬਾਈਡਨ ਦੇ ਕੋਲ 264 ਇਲੈਕਟਰਲ ਵੋਟਸ ਹੈਗੀਆਂ ਆ। ਡੋਨਲਡ ਟਰੰਪ ਉਹਨਾਂ ਦੇ ਕੋਲ 214 ਆ। ਸੋ ਜੋ ਬਾਈਡਨ ਉਹਨਾਂ ਨੂੰ ਸਿਰਫ ਕੱਲੀ ਇੱਕ ਜੇ ਨਵਾਡਾ ਸਟੇਟ ਚੋਂ 6 ਉਹ ਲੈ ਜਾਣ ਤੇ ਉਹ ਵਿਨਰ ਹੋ ਸਕਦੇ ਹੈਗੇ। ਨਵਾਡਾ ਵਾਲਿਆਂ ਨੇ ਅੱਜ ਇਲੈਕਸ਼ਨ ਦੇ ਰਿਜ਼ਲਟ ਕਹਿੰਦੇ ਸੀ ਨਹੀਂ ਦੇਣੇ, ਅਸੀਂ ਕਾਊਂਟ ਕਰਨੀਆਂ ਕੱਲ ਸਵੇਰ ਨੂੰ ਜਿਹੜੇ ਆ ਅਨਾਊਂਸ ਕਰਾਂਗੇ। ਬਾਕੀ ਜੇ ਹੁਣ ਤੱਕ ਟੋਟਲ ਦੇਖਦੇ ਜਾਈਏ 264 ਇਲੈਕਟਰਲ ਵੋਟਸ ਜੋ ਬਾਈਡਨ ਉਹਨਾਂ ਕੋਲ ਆ ਤੇ ਟੋਟਲ ਉਹਨਾਂ ਨੂੰ 71 ਮਿਲੀਅਨ 8,79,617 ਦੇ ਕਰੀਬ ਵੋਟਾਂ ਪੈ ਚੁੱਕੀਆਂ ਆ। 50.4% ਬਣਦੀਆਂ। ਡੋਨਲਡ ਟਰੰਪ ਉਹਨਾਂ ਦੇ ਕੋਲ 214 ਇਲੈਕਟਰਲ ਵੋਟਸ ਹੈਗੀਆਂ ਆ। 48% ਵੋਟਾਂ ਉਹਨਾਂ ਨੂੰ ਪਈਆਂ ਹੈਗੀਆਂ 68 ਮਿਲੀਅਨ 4,61,591। ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਇੱਕ ਤਰ੍ਹਾਂ ਦਾ ਰਿਕਾਰਡ ਜਿਹੜਾ ਬਣਿਆ ਹੋਇਆ ਹੈਗਾ ਆ। ਜੀ ਬਿਲਕੁਲ। ਸੋ ਦੱਸ ਜਾਈਏ ਵਿਸਕੌਨਸਨ ਤੇ ਮਿਸ਼ੀਗਨ ਨੂੰ ਜਿਹੜਾ ਆ ਉਹ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਨੇ ਜਿਹੜਾ ਉਹ ਫਲਿੱਪ ਕੀਤਾ ਆ ਇਸ ਵਾਰ। 10 ਜਿਹੜੇ ਇਲੈਕਟਰਲ ਵੋਟਾਂ ਵਿਸਕੌਨਸਨ ਦੀਆਂ ਤੇ 16 ਜਿਹੜੀਆਂ ਆ ਮਿਸ਼ੀਗਨ ਦੀਆਂ ਜਿਹੜੀਆਂ ਆ ਉਹ ਵੋਟਾਂ ਜਿਹੜੀਆਂ ਆ ਇਲੈਕਟਰਲ ਉਹ ਹਾਸਲ ਕਰਨ 'ਚ ਕਾਮਯਾਬ ਰਹੇ ਨੇ। ਮਾਰਜਨ ਜਿਹੜਾ ਆ ਮਿਸ਼ੀਗਨ ਦੇ ਵਿੱਚ ਤਾਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ 1 ਲੱਖ ਵੋਟ ਦਾ ਜਿਹੜਾ ਤਕਰੀਬਨ ਹੋ ਗਿਆ ਤੇ ਜਿਹੜੀ ਵਿਸਕੌਨਸਨ ਉਸ ਦੇ ਵਿੱਚ ਜਿਹੜਾ 20,000 ਦੀ ਜਿਹੜੀ ਆ ਉਹ ਫਰਕ ਜਿਹੜਾ ਰਿਹਾ ਹੈ। ਪੈਨਸਲਵੇਨੀਆ ਦੇ ਵਿੱਚ ਮੁਕਾਬਲਾ ਇਸ ਟਾਈਮ ਬਹੁਤ ਹੀ ਜ਼ਿਆਦਾ ਜਿਹੜਾ ਕੜਾ ਆ। ਰਾਈਟ ਨਾਓ ਜੇ ਆਪਾਂ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ ਤਾਂ ਹੁਣ 2 ਲੱਖ ਦਾ ਫਰਕ ਜਿਹੜਾ ਮਹਿਜ ਰਹਿ ਗਿਆ। ਕੱਲ ਡੋਨਲਡ ਟਰੰਪ ਜਦੋਂ ਆਪਾਂ ਗਏ ਸੀਗੇ 4-5 ਲੱਖ ਵੋਟ ਦੇ ਨਾਲ ਉੱਥੇ ਪੈਨਸਲਵੇਨੀਆ 'ਚ ਅੱਗੇ ਚੱਲ ਰਹੇ ਸੀ ਤੇ ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀ ਉਸ ਟਾਈਮ ਦੇ ਉੱਤੇ 1.5 ਮਿਲੀਅਨ ਜਿਹੜੀਆਂ ਵੋਟ ਆ ਉਹ ਜੇ ਕਾਊਂਟ ਹੋਣੀਆਂ ਬਾਕੀ ਸੀਗੀਆਂ। ਇਸੇ ਤਰੀਕੇ ਦੇ ਨਾਲ ਜਾਰਜੀਆ ਦੇ ਵਿੱਚ ਵੀ ਜਿਹੜਾ ਫਰਕ ਆ ਉਹ ਹੁਣ ਤਕਰੀਬਨ ਜਿਹੜੇ 40,000 50,000 ਦੇ ਦਰਮਿਆਨ ਰਹਿ ਗਿਆ। 1 ਪਰਸੈਂਟੇਜ ਪੁਆਇੰਟ ਤੋਂ ਵੀ ਘੱਟ ਦਾ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਫਰਕ ਹੈਗਾ। ਜਾਰਜੀਆ ਦੇ ਵਿੱਚ ਕਿਹਾ ਜਾ ਰਿਹਾ ਵੀ 1,20,000 ਵੋਟ ਜਿਹੜੀ ਆ ਉਹ ਤਕਰੀਬਨ ਕਾਊਂਟ ਹੋਣੀ ਬਾਕੀ ਹੈਗੀ ਆ। ਨਾਰਥ ਕੈਰੋਲੀਨਾ ਦੇ ਵਿੱਚ ਲੱਗਦਾ ਹੈ ਵੀ ਰਾਸ਼ਟਰਪਤੀ ਟਰੰਪ ਉਸ ਦੇ ਵਿੱਚ ਉਹ ਆਪਣੀ ਜਿੱਤ ਜਿਹੜੀ ਯਕੀਨੀ ਬਣਾ ਸਕਣਗੇ। ਉੱਥੇ ਜਿਹੜੇ ਤਕਰੀਬਨ ਉਹ ਜਿਹੜੇ ਆ 80,000 ਵੋਟ ਦੇ ਨਾਲ ਉੱਥੇ ਅੱਗੇ ਚੱਲ ਰਹੇ ਆ। ਫੌਕਸ ਨਿਊਜ਼ ਨੇ ਐਰੀਜ਼ੋਨਾ ਆ ਉਹ ਜੋ ਬਾਈਡਨ ਨੂੰ ਦੇ ਦਿੱਤੀ ਹੋਈ ਆ। ਇਸੇ ਕਰਕੇ ਜਿਹੜਾ ਉਹਨਾਂ ਦਾ ਟੈਲੀ ਆ 264 ਜਿਹੜਾ ਉਹ ਨਜ਼ਰ ਆ ਰਿਹਾ ਆ। ਅਜੇ ਕਈ ਥਾਵਾਂ ਦੇ ਉੱਤੇ ਇਸ ਨੂੰ ਕਾਲ ਨਹੀਂ ਕੀਤਾ ਗਿਆ। ਐਸੋਸੀਏਟ ਪ੍ਰੈਸ ਨੇ ਉੱਦਾਂ ਜਿਹੜਾ ਆ ਜੋ ਬਾਈਡਨ ਨੂੰ ਇਹ ਕਾਲ ਕਰ ਦਿੱਤੀ ਸੀ। ਸੋ 11 ਇਲੈਕਟਰਲ ਵੋਟਾਂ ਜਿਹੜੀਆਂ ਉਹਨਾਂ ਨੂੰ ਮਿਲੀਆਂ ਆ। ਜਿਹੜੇ ਟਰੰਪ ਕੈਂਪੇਨ ਆ ਉਹ ਬੜੇ ਆਸਵੰਦ ਨੇ ਵੀ ਜਦੋਂ ਐਰੀਜ਼ੋਨਾ ਦੇ ਵਿੱਚ ਇਹ ਕਾਊਂਟਿੰਗ ਦੁਬਾਰਾ ਸ਼ੁਰੂ ਹੋਊਗੀ ਜਿਹੜੀ 14% ਅਜੇ ਬਾਕੀ ਹੈਗੀ ਆ ਉਹਦੇ ਵਿੱਚ ਉਹ ਪ੍ਰਵੇਲ ਕਰਨਗੇ ਤੇ ਉਹ ਜੋ ਬਾਈਡਨ ਨੂੰ ਉੱਥੇ ਹਰਾਉਣ ਦੇ ਵਿੱਚ ਕਾਮਯਾਬ ਰਹਿ ਸਕਦੇ ਆ। ਇਹ ਉਹਨਾਂ ਦਾ ਅਨੁਮਾਨ ਹੈਗਾ ਆ। ਪਰ ਅੱਜ ਦੇਖ ਰਹੇ ਸੀ ਫੌਕਸ ਨਿਊਜ਼ ਉੱਤੇ ਬਾਰ-ਬਾਰ ਜਿਹੜੇ ਟਰੰਪ ਕੈਂਪੇਨ ਦੇ ਜਿਹੜੇ ਆ ਕੇ ਉਹ ਇਸੇ ਚੀਜ਼ ਦੇ ਉੱਤੇ ਤਰਜੀਹ ਦੇ ਰਹੇ ਸੀਗੇ। ਸੋ ਬਾਈਡਨ ਦੇ ਲਈ ਐਰੀਜ਼ੋਨਾ ਤੇ ਨਵਾਡਾ ਨੂੰ ਜਿੱਤਣਾ ਜਿਹੜਾ ਉਹ ਲਾਜ਼ਮੀ ਆ। ਹਾਲ ਦੀ ਘੜੀ ਦੋਨਾਂ ਸਟੇਟਸ ਨੂੰ ਉਹ ਕਾਲ ਨਹੀਂ ਕੀਤਾ ਗਿਆ ਉਹਨਾਂ ਦੇ ਹੱਕ ਦੇ ਵਿੱਚ। ਇਸ ਕਰਕੇ ਜਿਹੜਾ ਜੋ ਬਾਈਡਨ ਆ ਉਸਨੇ ਵੀ ਜਿੱਤ ਦੀ ਘੋਸ਼ਣਾ ਜਿਹੜੀ ਉਹ ਨਹੀਂ ਕੀਤੀ। ਤੇ ਆਪਾਂ ਦੇਖਿਆ ਅੱਜ ਟਰੰਪ
ਜਿਹੜੇ ਆ ਕੈਂਪੇਨ ਉਸ ਦੇ ਦੁਆਰਾ ਵਿਸਕੌਨਸਨ, ਮਿਸ਼ੀਗਨ, ਪੈਂਸਿਲਵੇਨੀਆ, ਜਾਰਜੀਆ, ਇਹਨਾਂ ਥਾਵਾਂ ਦੇ ਉੱਤੇ ਜਿਹੜੇ ਆ ਉਹ ਲਾਸੂਟ ਜਿਹੜੇ ਆ ਉਹ ਫਾਈਲ ਕੀਤੇ ਗਏ ਹੈਗੇ ਆ। ਸੋ ਰਾਈਟ ਨਾਓ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਇਲੈਕਟਰਲ ਕਾਲਜ ਦੀਆਂ ਵੋਟਾਂ ਦੇ ਅਨੁਸਾਰ ਵੀ ਜੇ ਇਹੀ ਟੈਲੀ ਬਰਕਰਾਰ ਰਹਿੰਦੀ ਆ 270 ਤੇ 268 ਦੀ, ਤਾਂ ਫਿਰ ਇਦਾਂ ਲੱਗਦਾ ਹੈ ਵੀ ਰਾਈਟ ਔਨ ਪਾਰਟੀਜ਼ਨ ਲਾਈਨਸ ਕਹਿ ਲਓ ਵੀ ਹਾਫ ਐਂਡ ਹਾਫ ਜਿਹੜਾ ਅਮਰੀਕਾ ਆ ਉਹ ਡਿਵਾਈਡ ਜਿਹੜਾ ਉਹ ਹੋਇਆ ਨਜ਼ਰ ਆ ਰਿਹਾ ਹੈਗਾ ਆ। ਜੀ ਬਿਲਕੁਲ, ਇਸੇ ਤਰ੍ਹਾਂ ਨਵਾਡਾ ਦੇ ਵਿੱਚ ਜਿਹੜੇ ਰਿਜ਼ਲਟਸ ਹੈਗੇ 75% ਰਿਪੋਰਟਿੰਗ ਹੋਈ ਆ। 6 86 ਵੋਟਾਂ ਆ ਉੱਥੇ ਦੀਆਂ ਇਲੈਕਟਰਲ ਦੀਆਂ, ਤੇ ਔਰ ਸਵੇਰ ਦੇ ਹੀ ਦੱਸੀ ਜਾਂਦੇ ਜਾਂ ਰਾਤ ਦੇ ਹੀ, ਉਹ ਮੇਰੇ ਖਿਆਲ ਨਾਲ ਅਪਡੇਟ ਨਹੀਂ ਕੀਤੇ, ਕੱਲ ਉਹਨਾਂ ਨੇ ਸਵੇਰੇ ਹਾਂ ਅੱਜ ਪਹਿਲੋਂ ਕਹਿ ਰਹੇ ਸੀ ਨਵਾਡਾ ਵਾਲੇ ਵੀ ਅੱਜ ਸ਼ਾਇਦ ਅਸੀਂ ਕਰ ਦਾਂਗੇ, ਪਰ ਫਿਰ ਬਾਅਦ ਦੇ ਵਿੱਚ ਉਹ ਆਪਣੀ ਗੱਲ ਤੋਂ ਵਾਪਸ ਪਰਤਦੇ ਹੋਏ ਜਿਹੜਾ ਉਹਨਾਂ ਦਾ ਓਰੀਜਨਲ ਪਲਾਨ ਸੀਗਾ ਵੀਰਵਾਰ ਨੂੰ ਕੱਲ ਨੂੰ ਈਸਟਰਨ ਟਾਈਮ 12 ਵਜੇ ਦੇ ਦਰਮਿਆਨ ਦੇ ਤਕਰੀਬਨ ਉਸ ਟਾਈਮ ਦੇ ਉੱਤੇ ਕੀਤਾ ਜਾਊਗਾ। ਐਰੀਜ਼ੋਨਾ ਦੇ ਜਿਹੜੇ ਆ ਮੈਰੀਕੋਪਾ ਕਾਊਂਟੀ ਦੇ ਜਿਹੜੇ ਫੈਸਲੇ ਆ ਉਹ ਹੁਣ ਤੋਂ ਕਹਿ ਸਕਦੇ ਹਾਂ ਵੀ ਕੁਝ ਮਿੰਟਾਂ ਦੇ ਵਿੱਚ ਪਹਿਲਾਂ ਤੇ ਉਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਦੁਬਾਰਾ ਜਿਹੜਾ ਉਹ ਆਊਗਾ। ਜਿਹੜੇ ਨਾਰਥ ਕੈਰੋਲੀਨਾ ਵਾਲੇ ਆ ਉਹ ਕਹਿ ਰਹੇ ਸੀਗੇ ਵੀ ਚਾਹੇ ਹੁਣ ਰਾਤ ਲੱਗੇ ਤੇ ਚਾਹੇ ਸਵੇਰ ਲੱਗੇ ਤੇ ਚਾਹੇ ਹੁਣ ਜੋ ਮਰਜ਼ੀ ਹੋਵੇ, ਉਹ ਪੂਰੀ ਕਾਊਂਟਿੰਗ ਜਿਹੜੀ ਆ ਉਹ ਕਰਕੇ ਜਾਰਜੀਆ ਵਾਲੇ ਤੇ ਇਹ ਜਿਹੜੇ ਆ ਕਰਕੇ ਜਾਣਗੇ। ਇੱਕ ਪੈਂਸਿਲਵੇਨੀਆ ਵਾਹਿਦ ਸੂਬਾ ਜਿਹੜਾ ਉਹ ਰਹਿ ਗਿਆ ਆ ਜਿਸ ਦੇ ਵਿੱਚ ਜਿਹੜਾ ਇਦਾਂ ਲੱਗ ਰਿਹਾ ਆ ਵੀ ਇਹ ਕਈ ਦਿਨਾਂ ਤੱਕ ਕਾਊਂਟਿੰਗ ਜਿਹੜੀ ਉਹ ਚੱਲਦੀ ਰਹੂਗੀ। ਪਰ ਜੇ ਨਵਾਡਾ ਤੇ ਐਰੀਜ਼ੋਨਾ ਦੇ ਵਿੱਚ ਜੋ ਬਾਈਡਨ ਜਿੱਤ ਜਾਂਦਾ ਆ, ਫਿਰ ਪੈਂਸਿਲਵੇਨੀਆ ਦੇ ਕੋਈ ਬਹੁਤੇ ਮਾਇਨੇ ਜਿਹੜੇ ਆ ਉਹ ਨਹੀਂ ਰਹਿ ਜਾਣਗੇ ਵੀ ਉਹ ਕਿਸ ਦੀ ਝੋਲੀ ਦੇ ਵਿੱਚ ਜਿਹੜੀ ਉਹ ਜਾਂਦੀ ਆ। ਦੋਨਾਂ ਹੀ ਕੈਂਪੇਨਸ ਦੇ ਦੁਆਰਾ ਇਸ ਟਾਈਮ ਫੰਡ ਰੇਜ਼ਿੰਗ ਵਕੀਲਾਂ ਦੀ ਫੌਜ ਦੇ ਲਈ ਜਿਹੜੀ ਉਹ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਗਈ ਆ। ਜੀ ਬਿਲਕੁਲ, ਕਹਿੰਦੇ ਵੀ ਜੇ ਜੋ ਬਾਈਡਨ ਜਿੱਤਦੇ ਵੀ ਹੈਗੇ ਆ, ਜਿਹੜੇ ਚਾਂਸ ਉਹਨਾਂ ਦੇ ਬਹੁਤ ਬਣੇ ਹੋਏ ਆ, ਤੇ ਉਹਨਾਂ ਦੇ ਲਈ ਜਿਹੜਾ ਆਉਣ ਵਾਲਾ ਸਮਾਂ ਆ ਉਹ ਕਾਫੀ ਹਾਰਡ ਹੋਊਗਾ, ਕਿਉਂਕਿ ਜਿਹੜੀ ਸੈਨੇਟ ਦੇ ਵਿੱਚ ਡੈਮੋਕ੍ਰੇਟਸ ਜਿਹੜੇ ਆ ਉਹ ਰਿਪਬਲਿਕਨ ਦੀ ਹਜੇ ਤੱਕ ਮੈਜੋਰਟੀ ਨੂੰ ਤੋੜ ਨਹੀਂ ਸਕੇ ਹੈਗੇ। ਯੂਐਸ ਕਾਂਗਰਸ ਦੇ ਵਿੱਚ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਕਾਫੀ ਸੀਟਾਂ ਪਿਕ ਕਰ ਲਈਆਂ ਹੈਗੀਆਂ। ਸੋ ਆਪਾਂ ਇਹ ਕਹਿ ਸਕਦੇ ਹਾਂ ਵੀ ਅਮਰੀਕਾ ਪੂਰੀ ਤਰ੍ਹਾਂ ਜਿਹੜਾ ਡਿਵਾਈਡ ਹੈਗਾ ਹੈ ਇਸ ਵੇਲੇ, ਤੇ ਸਾਰੇ ਜਿਹੜੇ ਆ ਆਪਣੇ ਆਪਣੇ ਸਪੋਰਟਰਸ ਜਿਹੜੇ ਆ ਉਹ ਹਜੇ ਵੀ ਇੱਕ ਦੂਜੇ ਵੱਲ ਗਰਮ ਹੈਗੇ ਆ ਵੀ ਨਹੀਂ ਸਾਡਾ ਕੈਂਡੀਡੇਟ ਜਿੱਤੂਗਾ, ਹਜੇ ਸਾਡਾ ਕੈਂਡੀਡੇਟ ਜਿੱਤੂਗਾ। ਤੇ ਪਰ ਹੁਣ ਦੇਖਦੇ ਆ ਇਹ ਤੋਂ ਬਾਅਦ ਹੋਪਫੁਲੀ ਕੱਲ ਤੱਕ ਸ਼ਾਇਦ ਜਿਹੜਾ ਆ ਫਾਈਨਲ ਕੁਛ ਨਾ ਕੁਛ ਹੋ ਜਾਏ। ਪਰ ਆਲਰੇਡੀ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਲਾਸਟ ਸੂਟ ਆਲਰੇਡੀ ਜਿਹੜੇ ਫਾਈਲ ਹੋ ਗਏ ਹੈਗੇ ਯੂਐਸ ਸੁਪਰੀਮ ਕੋਰਟ ਦੇ ਕੋਲ ਵੀ। ਜਾਣਗੇ ਉੱਥੇ ਤਾਂ ਹੀ ਫਿਰ ਇਨ ਦੀ ਐਂਡ ਉੱਥੇ ਹੀ ਜਿਹੜਾ ਉਹ ਮਸਲਾ ਜਿਹੜਾ ਪਹੁੰਚੂਗਾ, ਅਨਲੈਸ ਐਰੀਜ਼ੋਨਾ ਨਵਾਡਾ ਦੇ ਉੱਤੇ ਜਿਹੜਾ ਮੇਨ ਅੱਖ ਟਿਕੀ ਆ, ਜੇ ਕੱਲ ਤਾਈਂ ਉਹ ਕਾਲ ਹੋ ਜਾਂਦੇ ਆ ਬਾਈਡਨ ਦੇ ਹੱਕ ਦੇ ਵਿੱਚ, ਫਿਰ ਟਰੰਪ ਹੁਣਾਂ ਦੇ ਲਈ ਰੀ-ਇਲੈਕਟ ਹੋਣਾ ਜਿਹੜੀ ਸੰਭਾਵਨਾ ਔਖੀ ਆ। ਜੇ ਹੁਣ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ ਮੈਪ ਦੇ ਉੱਤੇ, ਤਾਂ ਰਾਸ਼ਟਰਪਤੀ ਟਰੰਪ ਨੂੰ ਹਰ ਇੱਕ ਸੂਬਾ ਜਿਹੜਾ ਇਸ ਟਾਈਮ ਪਲੇ ਦੇ ਵਿੱਚ ਆ ਉਸ ਨੂੰ ਜਿੱਤਣਾ ਪਊਗਾ ਆਪਣੀ ਰੀ-ਇਲੈਕਸ਼ਨ ਦੇ ਲਈ। ਅਦਰਵਾਈਜ਼ ਜਿਹੜਾ ਉਹ ਕਾਫੀ ਉਹਨਾਂ ਦੇ ਲਈ ਜਿਹੜੀ ਮੁਸ਼ਕਲ ਜਿਹੜੀ ਉਹ ਸਾਹਮਣੇ ਆ ਰਹੀ ਹੈਗੀ ਆ। ਸੋ ਆਈ ਥਿੰਕ ਜੇ ਐਰੀਜ਼ੋਨਾ ਰਹਿ ਵੀ ਜਾਂਦਾ ਆ ਤੇ ਅਦਰਵਾਈਜ਼ ਫਿਰ ਉਹ ਚਾਰੇ ਸੂਬੇ ਉਹਨਾਂ ਨੂੰ ਨਵਾਡਾ ਸਮੇਤ ਪੈਂਸਿਲਵੇਨੀਆ, ਨਾਰਥ ਕੈਰੋਲੀਨਾ, ਜਾਰਜੀਆ ਉਹ ਵੀ ਜਿੱਤਣਾ ਪੈਣਾ ਆ। ਨਹੀਂ ਤਾਂ ਜਿਹੜਾ ਆ ਔਖਾ ਆ ਜੇ ਐਰੀਜ਼ੋਨਾ ਤੇ ਨਵਾਡਾ ਜਿੱਤ ਜਾਂਦੇ ਆ, ਜਾਂ ਐਰੀਜ਼ੋਨਾ ਦੇ ਨਾਲ ਕੋਈ ਵੀ ਹੋਰ ਪੈਂਸਿਲਵੇਨੀਆ ਜਾਂ ਜਾਰਜੀਆ ਜਿੱਤ ਜਾਂਦਾ ਜੋ ਬਾਈਡਨ, ਫਿਰ ਗੇਮ ਓਵਰ ਜਿਹੜੀ ਆ ਉਹ ਰਾਸ਼ਟਰਪਤੀ ਟਰੰਪ ਦੇ ਲਈ ਹੋ ਜਾਊਗੀ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਪਤਾ ਲੱਗ ਰਹੀ ਆ, ਜੋ ਬਾਈਡਨ ਤੇ ਕਮਲਾ ਹੈਰਿਸ ਦਾ ਕੈਂਪੇਨ ਉਹ ਇੰਨਾ ਕੁ ਜ਼ਿਆਦਾ ਰਾਈਟ ਨਾਓ ਆਸਵੰਦ ਹੈਗਾ ਆ। ਉਹਨਾਂ ਨੇ ਆਲਰੇਡੀ ਆਪਣੀ ਟ੍ਰਾਂਜੀਸ਼ਨ ਟੀਮ ਦੀ ਜਿਹੜੀ ਵੈਬਸਾਈਟ ਆ ਬਿਲਡ ਬੈਟਰ ਅਮਰੀਕਾ ਜਿਹੜਾ ਕਰਕੇ ਆ, ਉਹ ਉਹਨਾਂ ਨੇ ਆਲਰੇਡੀ ਲਾਂਚ ਜਿਹੜੀ ਵੈਬਸਾਈਟ ਕਰ ਦਿੱਤੀ ਆ ਵੀ ਅਸੀਂ ਇੱਥੇ ਅਨਾਊਂਸ ਕਰਾਂਗੇ ਵੀ ਸਾਡੀ ਟ੍ਰਾਂਜੀਸ਼ਨ ਸਾਡੀ ਐਡਮਿਨਿਸਟ੍ਰੇਸ਼ਨ ਟੀਮ ਦੇ ਵਿੱਚ ਕੌਣ-ਕੌਣ ਜਿਹੜਾ ਆ ਉਹ ਹੋਵੇਗਾ। ਸੋ ਇਹ ਉਹਨਾਂ ਨੇ ਆਲਰੇਡੀ ਜਿਹੜੀ ਉਹ ਵੈਬਸਾਈਟ ਉਹ ਲਾਂਚ ਕਰ ਦਿੱਤੀ ਆ। ਇਹ ਹੁਣ ਓਵਰ ਕੌਨਫੀਡੈਂਸ ਆ ਜਾਂ ਉਹਨਾਂ ਨੂੰ ਲੱਗਦਾ ਹੈ ਵੀ ਵਾਕਿਆ ਹੀ ਪੋਲਿੰਗ ਉਹਨਾਂ ਦੇ ਹੱਕ ਦੇ ਵਿੱਚ ਹੈਗੀ ਆ। ਸੋ ਮਸਲੇ ਬਹੁਤ ਜਿਹੜੇ ਇਸ ਟਾਈਮ ਕਹਿ ਲਓ ਵੀ ਗੁੱਝੇ ਬਣੇ ਪਏ ਆ। ਰਾਸ਼ਟਰਪਤੀ ਟਰੰਪ ਨੇ ਵੀ ਕੁਝ ਟਵੀਟਸ ਜਿਹੜੀਆਂ ਆ ਉਹ ਕੀਤੀਆਂ, ਜਿਨ੍ਹਾਂ ਨੂੰ ਟਵਿੱਟਰ ਨੇ ਜਿਹੜਾ ਬਾਅਦ 'ਚ ਫਲੈਗ ਕਰ ਦਿੱਤਾ। ਉਹਨਾਂ ਨੇ ਆਪਣੇ ਵੱਲੋਂ ਟਵਿੱਟਰ ਦੇ ਉੱਤੇ ਜਿਹੜੀ ਵਿਕਟਰੀ ਆ ਉਸ ਨੂੰ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਟਵਿੱਟਰ ਨੇ ਇਹ ਫਲੈਗ ਕਰਕੇ ਕਹਿ ਦਿੱਤਾ ਵੀ ਅਜੇ ਇਲੈਕਸ਼ਨ ਦੇ ਨਤੀਜੇ ਜਿਹੜੇ ਉਹ ਨਹੀਂ ਆਏ। ਸੋ ਇਸ ਲਈ ਉਹਨਾਂ ਨੇ ਉਸ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਹਾਈਡ
ਕਰ ਦਿੱਤਾ ਸੀ। ਜੀ। ਤੇ ਯੂਐਸ ਸੈਨੇਟ ਦੀ ਜੇ ਗੱਲ ਕਰਦੇ ਜਾਈਏ, ਇਸ ਟਾਈਮ ਡੈਮੋਕ੍ਰੈਟਿਕ ਪਾਰਟੀ ਦੇ ਕੋਲ 45 ਸੈਨੇਟਰਸ ਹੈਗੇ ਆ, ਰਿਪਬਲਿਕਨ ਪਾਰਟੀ ਦੇ ਕੋਲ 48 ਹੈਗੇ ਆ, ਤੇ 2 ਜਿਹੜੇ ਆ ਇੰਡੀਪੈਂਡੈਂਟ ਆ, ਜਿਨ੍ਹਾਂ ਦੇ ਵਿੱਚੋਂ ਸੈਨੇਟਰ ਬਰਨੀ ਸੈਂਡਰਸ ਆ ਵਰਮੌਂਟ ਤੋਂ, ਉਹ ਯੂਜ਼ਲੀ ਡੈਮੋਕ੍ਰੈਟਿਕ ਪਾਰਟੀ ਵੱਲ ਹੀ ਵੋਟ ਪਾਉਂਦੇ ਹੁੰਦੇ ਆ ਜਦੋਂ ਕੋਈ ਇਸ਼ੂ ਆਵੇ, ਤੇ ਰੈਂਡ ਪਾਲ ਉਹ ਬਹੁਤ ਵਾਰ ਰਿਪਬਲਿਕਨ ਪਾਰਟੀ ਵੱਲ ਵੋਟ ਪਾਉਂਦੇ ਹੈਗੇ ਆ। ਤੇ 3 ਸੀਟਾਂ ਤੇ ਹਜੇ ਜਿਹੜਾ ਆ ਫਸਵੀਂ ਟੱਕਰ ਚੱਲ ਰਹੀ ਹੈਗੀ ਆ। ਮਿਸ਼ੀਗਨ ਨੇ 98% ਰਿਪੋਰਟ ਕੀਤੀ ਆ, ਉੱਥੇ ਡੈਮੋਕ੍ਰੈਟਿਕ ਪਾਰਟੀ ਦੇ ਗੈਰੀ ਪੀਟਰਸ 49.6% ਵੋਟਾਂ ਨਾਲ ਅੱਗੇ ਆ, ਤੇ ਜੌਨ ਜੇਮਸ ਜਿਹੜੇ ਰਿਪਬਲਿਕਨ ਪਾਰਟੀ ਦੇ ਹੈਗੇ ਆ 48.5% ਵੋਟਾਂ ਨਾਲ, 50,000 ਵੋਟਾਂ ਦਾ ਉੱਥੇ ਫਰਕ ਹੈਗਾ ਆ। ਨਾਰਥ ਕੈਰੋਲੀਨਾ ਦੇ ਵਿੱਚ 93% ਰਿਪੋਰਟਿੰਗ ਹੋ ਗਈ। ਥੌਮ ਟਿਲਸ ਰਿਪਬਲਿਕਨ ਪਾਰਟੀ ਦੇ 48.7% ਵੋਟਾਂ ਨਾਲ ਅੱਗੇ ਆ, ਤੇ ਕੈਲ ਕਨਿੰਗਹੇਮ ਡੈਮੋਕ੍ਰੈਟਿਕ ਪਾਰਟੀ ਦੇ 46.9% ਵੋਟਾਂ ਨਾਲ ਦੂਜੇ ਨੰਬਰ ਤੇ ਆ। ਅਲਬਾਮਾ ਦੇ ਵਿੱਚ ਟੌਮੀ ਜਿਹੜੇ ਹੈਗੇ ਆ ਟਿਊਬਰਵਿਲ, ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਹੈ, ਜਿਹੜੇ ਉੱਥੇ ਦੇ ਜਿਹੜੇ ਰਿਪਬਲਿਕਨ ਪਾਰਟੀ ਦੇ ਆ, ਉਹਨਾਂ ਨੇ ਡਗ ਜੋਨਸ ਜਿਹੜੇ ਇਨਕੰਬੈਂਟ ਉੱਥੇ ਡੈਮੋਕ੍ਰੇਟ ਪਾਰਟੀ ਦਾ ਸੈਨੇਟਰ ਸੀ, ਉਸ ਦੀ ਸੀਟ ਜਿਹੜੀ ਉਹ ਫਲਿੱਪ ਕੀਤੀ ਆ। ਉਧਰ ਜੇ ਵੇਖਿਆ ਜਾਵੇ ਤਾਂ ਡੈਮੋਕ੍ਰੇਟ ਪਾਰਟੀ ਨੇ 2 ਸੀਟਾਂ ਫਲਿੱਪ ਕੀਤੀਆਂ। ਇੱਕ ਕੋਲੋਰਾਡੋ ਦੀ ਕੌਰੀ ਗਾਰਡਨਰ, ਉਸ ਦੀ ਸੀਟ ਨੂੰ 3 ਲੱਖ ਵੋਟ ਦੇ ਨਾਲ ਤਕਰੀਬਨ ਜਿਹੜਾ ਉਹ ਹਰਾਇਆ ਹੈਗਾ ਆ। ਤੇ ਐਰੀਜ਼ੋਨਾ ਦੇ ਵਿੱਚ ਐਸਟਰੋਨੌਟ ਮਾਰਕ ਕੈਲੀ, ਉਹਨਾਂ ਨੇ ਜਿਹੜੇ ਜੌਨ ਮਕੇਨ ਤੋਂ ਬਾਅਦ ਦੇ ਵਿੱਚ ਉਦੋਂ ਦੇ ਗਵਰਨਰ ਦੁਆਰਾ ਮਾਰਥਾ ਮੈਕਸੈਲੀ ਨੂੰ ਅਪਾਇੰਟ ਕੀਤਾ ਗਿਆ ਸੀ, ਉਹਨਾਂ ਨੂੰ ਜਿਹੜਾ ਉੱਥੇ ਹਰਾਇਆ ਹੈਗਾ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਜਿਹੜੀ ਉਹ ਬਣੀ ਪਈ ਹੈਗੀ ਆ। ਕਹਿ ਸਕਦੇ ਆ ਡੈਮੋਕ੍ਰੇਟਸ ਦੀ ਸੈਨੇਟ ਦੇ ਵਿੱਚ ਆਪਣੀ ਮੈਜੋਰਟੀ ਬਣਾਉਣ ਦੀ ਆਸ ਦੇ ਉੱਤੇ ਉਦੋਂ ਪਾਣੀ ਫਿਰ ਗਿਆ ਜਦੋਂ ਸੂਜ਼ਨ ਕਾਲਿੰਸ ਜਿਹੜੀ ਰਿਪਬਲਿਕਨ ਪਾਰਟੀ ਵੱਲੋਂ ਮੇਨ ਦੀ ਸੈਨੇਟਰ ਆ, ਉਹਨਾਂ ਦੀ ਮੁੜ ਇਲੈਕਸ਼ਨ ਜਿਹੜੀ ਆ ਉਹ ਹੋ ਗਈ। ਸੋ ਤਕਰੀਬਨ 50,000 ਤੋਂ ਵੱਧ ਵੋਟ ਦੇ ਨਾਲ ਉਹਨਾਂ ਨੇ ਆਪਣੇ ਜਿਹੜੀ ਕੰਟੈਂਡਰ ਸੀਗੀ ਡੈਮੋਕ੍ਰੇਟ ਪਾਰਟੀ ਦੀ ਸਾਰਾ ਗਿਡੀਅਨ, ਉਸ ਨੂੰ ਜਿਹੜਾ ਉਹ ਹਰਾਇਆ। ਡੈਮੋਕ੍ਰੇਟ ਪਾਰਟੀ ਨੇ ਲੱਖਾਂ ਹੀ ਜਿਹੜੇ ਆ ਉਹ ਡਾਲਰ, ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਸਪੈਂਡ ਕੀਤੇ ਉਹਨਾਂ ਥਾਵਾਂ ਦੇ ਉੱਤੇ ਵੀ ਜਿੱਥੇ ਕਿਹਾ ਜਾ ਰਿਹਾ ਸੀਗਾ ਵੀ ਇਹਨਾਂ ਦੇ ਚਾਂਸ ਜਿਹੜੇ ਆ ਬਿਲਕੁਲ ਘੱਟ ਹੈਗੇ ਆ। $100 ਮਿਲੀਅਨ ਤੁਸੀਂ ਦੇਖੋ ਕੰਟਕੀ ਦੀ ਸੈਨੇਟ, ਮਾਫੀ ਚਾਹੁੰਦਾ, ਜਿਹੜੇ ਸਾਊਥ ਕੈਰੋਲੀਨਾ ਦੀ ਜਿਹੜੀ ਲਿੰਡਸੀ ਗ੍ਰਾਹਮ ਦੇ ਖਿਲਾਫ ਸੀਗੀ, ਉਸ ਦੇ ਉੱਤੇ ਕੀਤਾ। ਉਹ 4 ਲੱਖ ਵੋਟ ਦੇ ਨਾਲ ਤਕਰੀਬਨ ਜਿਹੜਾ ਆ ਉਹ ਜਿੱਤਿਆ ਹੈਗਾ। ਇੱਕ ਟਾਈਮ ਦੇ ਉੱਤੇ ਉਸਨੂੰ ਤੇ ਵੀ ਇਦਾਂ ਸੀ, ਬਹੁਤ ਪੈਸਾ ਸਪੈਂਡ ਕੀਤਾ ਜੀ। ਕੰਟਕੀ ਵਾਲੀ ਦੇ ਉੱਤੇ ਵੀ ਜਿਹੜਾ ਬਹੁਤ ਜਿਹੜਾ ਡਾਲਰ ਜਿਹੜੇ ਉਹ ਸਪੈਂਡ ਹੋਏ ਸੀਗੇ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਹੈਗਾ ਵੀ ਇੰਨਾ ਜਿਹੜੇ ਡਾਲਰ ਆ ਕਿਹੜੇ ਪਾਸੋਂ ਕਿੱਦਾਂ ਜਿਹੜੇ ਆ ਉਹ ਆ ਰਹੇ ਨੇ, ਕਿੱਦਾਂ ਜਿਹੜਾ ਉਹ ਗੱਲ ਜਿਹੜੀ ਉਹ ਬਣੇਗੀ। ਸੋ ਇਹ ਇੱਕ ਚਿੰਤਾ ਦਾ ਜ਼ਰੂਰ ਜਿਹੜਾ ਉਹ ਵਿਸ਼ਾ ਆ ਵੀ ਸਪੈਂਡਿੰਗ ਦੇ ਉੱਤੇ ਕੋਈ ਲਿਮਿਟ ਚਾਹੀਦੀ ਆ, ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ। ਇਹ ਜਿਹੜੀ ਉਹ ਦੇਖਣ ਵਾਲੀਆਂ ਜਿਹੜੀਆਂ ਚਰਚਾਵਾਂ ਇਸ ਟਾਈਮ ਬਣੀਆਂ ਆ। ਪਰ ਇਹ ਆ ਵੀ ਹੁਣ ਹਰਜੋਤ ਸਿੰਘ ਜੀ ਅਦਾਲਤਾਂ ਦੇ ਵਿੱਚ ਮਸਲਾ ਜਿਹੜਾ ਉਹ ਪੂਰੀ ਤਰ੍ਹਾਂ ਜਿਹੜਾ ਉਹ ਜਾਵੇਗਾ, ਤੇ ਉੱਥੇ ਹੁਣ ਦੇਖਦੇ ਹਾਂ ਵੀ ਕਿਸ ਦਾ ਜਿਹੜਾ ਉਹ ਨਤਾਰਾ ਹੋਊਗਾ। ਹਰਜੋਤ ਸਿੰਘ ਜੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਵਕੀਲ ਸੀਗੇ, ਉਹ ਜਿਹੜੇ ਉਹ ਕਹਿ ਰਹੇ ਸੀਗੇ ਵੀ ਜੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਲੈ ਕੇ ਡੋਨਲਡ ਟਰੰਪ ਹੁਣੀ ਜਾਂਦੇ ਆ ਵੀ ਇਹ ਕਾਊਂਟ ਨੂੰ ਰੋਕਿਆ ਜਾਵੇ, ਵੀ ਜਦੋਂ ਤੱਕ ਮੈਂ ਚਾਹੁੰਦਾ ਸੀ ਉਦੋਂ ਤੱਕ ਹੀ ਕਾਊਂਟ ਹੋਵੇ, ਤੇ ਉਸ ਨੂੰ ਜਿਹੜਾ ਉਹ ਜਦੋਂ ਮੈਂ ਚਾਹੁੰਦਾ ਉਹ ਰੋਕਿਆ ਜਾਵੇ, ਤੇ ਕਹਿੰਦੇ ਬਹੁਤ ਸ਼ਰਮਿੰਦਗੀ ਉਹਨਾਂ ਨੂੰ ਉੱਥੋਂ ਜਿਹੜੀ ਆ ਉਹ ਹਾਸਲ ਹੋਊਗੀ, ਤੇ ਬਹੁਤ ਭੈੜੀ ਹਾਰ ਦਾ ਜਿਹੜਾ ਉਹਨਾਂ ਨੂੰ ਉੱਥੇ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈ। ਸੋ ਬੜੇ ਆਸਵੰਦ ਹੈਗੇ ਆ ਡੈਮੋਕ੍ਰੇਟ ਪਾਰਟੀ ਵਾਲੇ ਵੀ ਤਕਰੀਬਨ ਇਹਨਾਂ ਦਾ ਪਾਥਵੇ ਟੂ ਓਵਲ ਆਫਿਸ, ਵਾਈਟ ਹਾਊਸ ਜਿਹੜਾ ਉਹ ਤੈਅ ਹੀ ਹੈਗਾ ਆ ਜੀ। ਸੋ ਜੇ ਯੂਐਸ ਕਾਂਗਰਸ ਦੀ ਗੱਲ ਕਰਦੇ ਜਾਈਏ, ਡੈਮੋਕ੍ਰੈਟਿਕ ਪਾਰਟੀ ਇਸ ਟਾਈਮ 204 ਸੀਟਾਂ ਹੈ ਉਹਨਾਂ ਕੋਲ ਕਾਂਗਰਸਮੈਨ ਦੀਆਂ ਤੇ ਵਿਮਨ। ਰਿਪਬਲਿਕਨ ਪਾਰਟੀ ਕੋਲ 190 ਯੂਐਸ ਕਾਂਗਰਸ ਦੇ ਵਿੱਚ ਸੀਟਾਂ ਹੈਗੀਆਂ ਆ। ਸੋ ਡੈਮੋਕ੍ਰੈਟਿਕ ਪਾਰਟੀ ਨੇ 5 ਲੂਜ਼ ਕੀਤੀਆਂ ਆ, ਰਿਪਬਲਿਕਨ ਪਾਰਟੀ ਨੇ 6 ਗੇਨ ਕੀਤੀਆਂ ਹੈਗੀਆਂ ਆ। ਇੱਦਾਂ ਹੀ ਇੱਕ ਇੰਡੀਪੈਂਡੈਂਟ ਜਿਹੜਾ ਆ ਉਹ ਵੀ ਹਾਰਿਆ ਹੈਗਾ ਆ। ਸੋ ਇਹ ਜਿਹੜਾ ਆ ਆਪਾਂ ਸੈਨੇਟ ਦੀ ਹੋ ਗਈ, ਪ੍ਰੈਜ਼ੀਡੈਂਟ ਦੀ ਹੋ ਗਈ, ਤੇ ਹਾਊਸ ਦੀ ਜਿਹੜੀ ਇਲੈਕਸ਼ਨ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜੀ। ਤੇ ਇਹ ਫਲੋਰੀਡਾ ਦੀ ਹਰਜੋਤ ਸਿੰਘ ਜੀ ਬਹੁਤ ਇੱਕ ਇੰਪੋਰਟੈਂਟ ਆਪਾਂ ਜੇ ਕਹਿ ਸਕਦੇ ਹਾਂ ਵੀ ਕਾਰਨ ਕੀ ਆ ਵੀ ਜਿਹੜੀਆਂ ਉੱਥੇ ਫਲਿੱਪ ਹੋਈਆਂ ਨੇ ਉਹ ਜਿਹੜੀਆਂ ਰਿਪਬਲਿਕਨ ਦੀ ਝੋਲੀ ਦੇ ਵਿੱਚ ਗਈਆਂ ਨੇ, ਹੁਣ ਸੈਂਸਸ ਉਹ ਹਟਿਆ ਆ, ਹੁਣ ਰੀਡਿਸਟ੍ਰਿਕਟਿੰਗ ਹੋਣੀ ਆ। ਸੋ ਬੇਸਿਕਲੀ ਜਿਹੜੀ ਮੈਜੋਰਟੀ ਆ ਲੈਜਿਸਲੇਟਿਵ ਦੇ ਵਿੱਚ ਇੰਨੀ ਕੁ ਜ਼ਿਆਦਾ ਜਿਹੜੀ ਰਿਪਬਲਿਕਨ ਦੀ ਉੱਥੇ ਬਣ ਜਾਣੀ ਆ ਵੀ ਰੀਡਿਸਟ੍ਰਿਕਟਿੰਗ ਦੇ ਵਿੱਚ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਊਗੀ। ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਆ ਵੀ ਫਲੋਰੀਡਾ ਹੁਣ ਪੱਕੀ ਜਿਹੜੀ ਆ ਉਹ ਰਿਪਬਲਿਕਨ
ਜਿਹੜੀ ਆ ਸਟੇਟ ਆ ਉਹ ਇੱਕ ਹਿਸਾਬ ਦੇ ਨਾਲ ਬਣ ਜਾਊਗੀ। ਇਸ ਨੂੰ ਇਸ ਹਿਸਾਬ ਦੇ ਨਾਲ ਜਿਹੜੀ ਡਿਸਟ੍ਰਿਕਟਿੰਗ ਜਿਹੜੀ ਉਹ ਇਸ ਦੀ ਕੀਤੀ ਜਾਣੀ ਹੈਗੀ। ਸੋ ਉਸ ਲਿਹਾਜ਼ ਦੇ ਨਾਲ ਫਲੋਰੀਡਾ ਜਿਹੜਾ ਕਿ ਹਮੇਸ਼ਾ ਪਲੇ ਦੇ ਵਿੱਚ ਰਹਿੰਦਾ ਸੀਗਾ ਸਵਿੰਗ ਸਟੇਟ ਦੇ ਚੱਲਦਿਆਂ, ਉਹ ਜਿਹੜਾ ਹੈ ਜ਼ਰੂਰ ਇਹ ਡੈਮੋਕ੍ਰੇਟਸ ਦੇ ਲਈ ਇੱਕ ਵੱਡਾ ਜਿਹੜਾ ਝਟਕਾ ਆ ਉਹ ਬਣਿਆ ਹੈਗਾ ਆ। ਜੀ, ਸੋ ਬਿਲਕੁਲ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਵੀ ਫਲੋਰੀਡਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਪੈਨਿਸ਼ ਵੋਟਸ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪਈਆਂ, ਪਿਛਲੀ ਇਲੈਕਸ਼ਨ ਦੇ ਮੁਕਾਬਲੇ ਇਸ ਵਾਰੀ ਵੱਧ ਪਈਆਂ ਹੈਗੀਆਂ ਆ। ਤੇ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਪ੍ਰੋਪੋਜੀਸ਼ਨ 22 ਆਪਾਂ ਸਵੇਰੇ ਵੀ ਦੱਸਿਆ ਸੀ, ਉਹ ਵਿਨ ਕਰ ਗਏ ਆ। ਇੰਨੇ $200 ਮਿਲੀਅਨ ਦੇ ਕਰੀਬ ਪੈਸਾ ਖਰਚਿਆ, ਉਹਨਾਂ ਦੇ ਕੰਮ ਆ ਗਿਆ। ਅੱਜ 19 ਸਟਾਕ ਉਹਨਾਂ ਦੇ 11% ਉੱਪਰ ਚੱਲ ਗਏ। ਸੋ ਹੁਣ ਊਬਰ, ਲਿਫਟ ਤੇ ਜਿਹੜੇ ਡੋਰ ਡੈਸ਼ ਆ, ਇਹਨਾਂ ਦੇ ਜਿਹੜੇ ਨਾਲ ਲੋਕ ਕੰਮ ਕਰਦੇ ਆ, ਉਹਨਾਂ ਨੂੰ ਐਜ਼ ਏ ਇੰਡੀਪੈਂਡੈਂਟ ਕੰਟਰੈਕਟਰ ਹੀ ਗਿਣਿਆ ਜਾਊਗਾ, ਐਜ਼ ਏ EMPLOYEE ਨਹੀਂ ਗਿਣਿਆ ਜਾਊਗਾ। ਜੀ, ਬਿਲਕੁਲ। ਸੋ ਇਹ ਜਿਹੜੀ ਸਥਿਤੀ ਆ ਉੱਥੇ ਬਣੀ ਆ। ਸੋ TJ ਕਾਕਸ ਤੇ ਡੇਵਿਡ ਵਾਲਾਡਾਓ ਦੀ ਜਿਹੜੀ ਇੱਥੇ ਕੈਲੀਫੋਰਨੀਆ ਦੀ ਡਿਸਟ੍ਰਿਕਟ 21 ਆ, ਜਿਹੜੀ ਫ੍ਰੈਜ਼ਨੋ ਕਾਉਂਟੀ 'ਚ ਆ, ਉਸ ਨੂੰ ਅਜੇ ਕਾਲ ਨਹੀਂ ਕੀਤਾ ਗਿਆ। TJ ਕਾਕਸ ਇਨਕੰਬੈਂਟ ਜਿਹੜੇ ਉਹ ਹੈਗੇ ਆ। ਕੈਵਿਨ ਮੈਕਾਰਥੀ ਜਿਹੜੇ ਕੈਲੀਫੋਰਨੀਆ ਦੇ GOP ਦੇ ਮੇਨ ਹੈਗੇ ਆ, ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਨੇ GOP ਦੇ ਵਿੱਚ ਜਾਨ ਫੂਕੀ ਆ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਵੋਟਰਸ ਆ ਉਹ ਨਵੇਂ ਸਾਡੇ ਨਾਲ ਜਿਹੜੇ ਉਹ ਜੁੜੇ ਆ। ਜੇ ਓਵਰਆਲ ਦੇਖਿਆ ਜਾਵੇ ਟਰਨ ਆਊਟ ਇੰਨਾ ਕੁ ਜਿਹੜਾ ਇਤਿਹਾਸਿਕ ਜਿਹੜਾ ਰਿਹਾ ਆ, ਜਿਨ੍ਹਾਂ ਲੋਕਾਂ ਨੇ 2016 ਦੇ ਵਿੱਚ ਵੋਟ ਨਹੀਂ ਸੀ ਪਾਈ, ਉਹਨਾਂ ਨੇ ਵੀ ਘਰੋਂ ਨਿਕਲ ਕੇ ਜਾਂ ਮੇਲ ਇਨ ਜਾਂ ਐਬਸੈਂਟੀ ਬੈਲਟ ਦੇ ਜ਼ਰੀਏ ਆਪਣੀ ਵੋਟ ਦਾ ਜਿਹੜਾ ਉਹ ਭੁਗਤਾਨ ਕੀਤਾ ਹੈਗਾ ਆ। ਸੋ ਇਹ ਹੁਣ ਬਾਰ-ਬਾਰ ਜਿਹੜਾ ਉਹ ਕਿਹਾ ਜਾ ਰਿਹਾ ਸੀ 2016 'ਚ ਵੀ ਡੋਨਲਡ ਟਰੰਪ ਹੁਣੀ ਜਿੱਤ ਗਏ ਆ, ਇਹ ਤਾਂ ਅਨੋਮਲੀ ਆ, ਇਹ ਤਾਂ ਫਲੂਕ ਆ, ਤੁੱਕਾ ਜਿਹੜਾ ਉਹ ਲੱਗ ਗਿਆ ਆ। ਸੋ ਇੱਥੋਂ ਇਹ ਪਤਾ ਲੱਗਦਾ ਆ ਵੀ ਇਦਾਂ ਦੀ ਗੱਲ ਨਹੀਂ ਆ। ਰਾਸ਼ਟਰਪਤੀ ਟਰੰਪ ਦੀ ਜਿਹੜੀ ਪਹੁੰਚ ਆ ਉਹ ਲੋਕਾਂ ਤਾਈਂ ਬਹੁਤ ਜ਼ਿਆਦਾ ਆ। ਉਹਨਾਂ ਦੇ ਕਹੇ ਲੋਕ ਜਿਹੜੇ ਆ ਕਾਫੀ ਜ਼ਿਆਦਾ ਅੱਗੇ ਜਿਹੜਾ ਆ ਹਰਜੋਤ ਸਿੰਘ ਜੀ ਆਉਂਦੇ ਨੇ ਵੋਟਾਂ ਪਾਉਣ ਦੇ ਲਈ। ਇੱਕ ਜਿਹੜੀ ਡੈਮੋਕ੍ਰੇਟਾਂ ਦੀ ਆਸ ਦੇ ਉੱਤੇ ਪਾਣੀ ਇਹ ਫਿਰਿਆ ਆ, ਉਹ ਸੋਚਦੇ ਸੀ ਵੀ ਇਹ ਇਸ ਵਾਰ ਪੂਰੀ ਤਰ੍ਹਾਂ ਜਿਹੜੀ ਬਲੂ ਵੇਵ ਚੱਲਣੀ ਆ, ਸੈਨੇਟ ਵੀ ਲੈ ਜਾਾਂਗੇ, ਹਾਊਸ ਵੀ ਲੈ ਜਾਾਂਗੇ, ਪ੍ਰੈਜ਼ੀਡੈਂਟ ਵੀ ਜਿਹੜਾ ਆਪਣਾ ਹੋਊਗਾ। ਇਨਫੈਕਟ ਸੈਨੇਟ ਦੇ ਵਿੱਚ ਵੀ ਇੱਕ ਜਿਹੜੀ ਜ਼ਰੂਰ ਸੈਨੇਟਰ ਵਧਾਉਣ ਦੇ ਵਿੱਚ ਉਹ ਕਾਮਯਾਬ ਹੋ ਸਕਣਗੇ। ਇੱਦਾਂ ਜੋ ਰਾਈਟ ਨਾਓ ਚੱਲ ਰਹੇ ਆ ਆંકੜੇ, ਉਹਦੇ ਨਾਲ ਇੱਦਾਂ ਲੱਗ ਰਿਹਾ ਆ। ਹਾਊਸ ਦੇ ਵਿੱਚ ਉਹਨਾਂ ਦੀ ਮੈਜੋਰਟੀ ਇਨਫੈਕਟ ਘਟੀ ਹੈਗੀ ਆ। ਸੋ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਕਈ ਵਾਰੀ ਲੋਕ ਸੋਚਦੇ ਆ, ਜਿੱਦਾਂ ਡੈਮੋਕ੍ਰੇਟਾਂ ਦੀ ਆਪਾਂ ਜੇ ਗੱਲ ਕਰੀਏ, ਉਹਨਾਂ ਨੇ ਸੋਚਿਆ ਵੀ ਇਸ ਵਾਰ ਤਾਂ ਸਾਨੂੰ ਜਿੱਤ ਤੋਂ ਹਰ ਇੱਕ ਪਾਸਿਓਂ ਜਿਹੜਾ ਕੋਈ ਨਹੀਂ ਰੋਕ ਸਕਦਾ, ਪਰ ਲੋਕ ਇਹ ਚੀਜ਼ ਜਿੱਦਾਂ ਦੇ ਉਹਨਾਂ ਦੇ ਲੀਡਰਾਂ ਦੇ ਖਿਆਲਾਤ ਆ ਉੱਦਾਂ ਦੇ ਜਿਹੜੇ ਆ ਉਹ ਨਹੀਂ ਹੈਗੇ। ਨੈਂਸੀ ਪਲੋਸੀ ਵੀ ਬੜੀ ਝਿਜਕਦੀ ਜਿਹੜੀ ਉਹ ਬੋਲ ਰਹੀ ਸੀਗੀ ਵੀ ਹਾਂਜੀ ਜੀ ਕੋਈ ਗੱਲ ਨਹੀਂ, ਨੰਬਰ ਆਫ ਹਾਊਸ ਰਿਪਰੈਜ਼ੈਂਟੇਟਿਵ ਦੀ ਗੱਲ ਨਹੀਂ, ਕੁਆਲਿਟੀ ਆਫ ਲੋਕਾਂ ਦੀ ਜਿਹੜੀ ਉਹ ਗੱਲ ਹੈਗੀ ਆ। ਪਰ ਇਹ ਆ ਵੀ ਮਸਲਾ ਜਿਹੜਾ ਆ ਉਹਨਾਂ ਦੇ ਲਈ ਜ਼ਰੂਰ ਸੋਚਣ ਵਿਚਾਰਨ ਵਾਲਾ ਹੈਗਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਛ ਜਿਹੜਾ ਉਹ ਬਣੇਗਾ। ਅਗਲੀ ਖਬਰ ਵਿੱਚ ਚਲੀਏ, ਜਿਹੜੇ ਸਾਡੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਉੱਥੇ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਕਿਹਾ ਵੀ 1 ਮਿਲੀਅਨ ਦੇ ਕਰੀਬ ਜਿਹੜੇ ਲੋਕ ਹੈਗੇ ਆ ਉੱਥੇ ਵੀਜ਼ੇ ਦੇ ਉੱਤੇ ਆ, ਚਾਹੇ ਸਟੂਡੈਂਟ ਤੇ ਆ, ਉਹਨਾਂ ਨੂੰ ਪਰਮਾਨੈਂਟ ਕਰਨ ਜਾ ਰਿਹਾ ਵੀ ਕੈਨੇਡਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਆ ਉਹ ਬਹੁਤ ਘਟੀ ਹੈਗੀ ਆ। ਇਸ ਸਾਲ ਪੈਂਡੈਮਿਕ ਨੂੰ ਲੈ ਕੇ ਜਿੱਦਾਂ ਉਹਨਾਂ ਨੇ ਟਾਰਗੇਟ ਰੱਖਿਆ 1 ਮਿਲੀਅਨ ਲੋਕਾਂ ਦਾ ਹਰ ਸਾਲ, ਉਹ ਅੱਧੇ ਤੋਂ ਵੀ ਘੱਟ ਰਹਿ ਗਏ ਆ। ਇਹਨੂੰ ਦੇਖਦੇ ਹੋਏ ਉਹ ਕਹਿੰਦੇ ਵੀ ਜਿਹੜੇ ਕੈਨੇਡਾ 'ਚ ਆਲਰੇਡੀ ਸਟੂਡੈਂਟ ਹੈਗੇ ਆ ਜਾਂ ਹੋਰ ਵੀ ਵੀਜ਼ਿਆਂ ਤੇ ਆ, ਤੇ ਉਹਨਾਂ ਨੂੰ ਪਰਮਾਨੈਂਟਲੀ ਜਿਹੜਾ ਰੈਜ਼ੀਡੈਂਟ ਦਿੱਤਾ ਜਾਊਗਾ, ਤੇ ਪਲੱਸ ਉਹ ਸਿਟੀਜ਼ਨ ਬਣਨ ਦੇ ਲਈ ਕਾਮਯਾਬ ਹੋਊਗੇ। ਨਾਲ ਦੀ ਨਾਲ ਉਹਨਾਂ ਨੇ ਸੰਨ 2021 'ਚ ਕਿਹਾ ਵੀ ਘੱਟੋ ਘੱਟ 4,21,000 ਨਵੇਂ ਇਮੀਗ੍ਰੈਂਟ ਜਿਹੜੇ ਆ ਕੈਨੇਡਾ ਦੇ ਵਿੱਚ ਉਹਨਾਂ ਨੂੰ ਚਾਹੀਦੇ ਹੈਗੇ ਆ। ਜੀ, ਤੇ ਇੱਕ ਵਾਰੀ ਫਿਰ ਆਪਾਂ ਦੱਸਦੇ ਜਾਈਏ ਹਰਜੋਤ ਸਿੰਘ ਜੀ ਵੀ ਜਿਹੜੀਆਂ ਪ੍ਰੋਪੋਜੀਸ਼ਨਸ ਕੈਲੀਫੋਰਨੀਆ ਦੀਆਂ ਆ ਉਹ ਸਾਰਿਆਂ ਦੇ ਅਜੇ ਨਤੀਜੇ ਤਾਂ ਜਿਹੜੇ ਉਹ ਨਹੀਂ ਆਏ। ਅਜੇ 72% ਪ੍ਰੀਸਿੰਕਟ ਦੀ ਰਿਪੋਰਟਿੰਗ ਹੀ ਕੈਲੀਫੋਰਨੀਆ ਦੇ ਵਿੱਚ ਆ ਸਕੀ ਆ। ਸੋ ਕੁਛ ਕੁ ਤਾਂ ਪ੍ਰੋਪੋਜੀਸ਼ਨਸ ਆ ਉਹਨਾਂ ਉੱਤੇ ਤਾਂ ਉਹਨਾਂ ਨੇ ਮੋਹਰ ਇੱਕ ਹਿਸਾਬ ਦੇ ਨਾਲ ਲਾ ਦਿੱਤੀ ਆ ਵੀ ਇਹ ਤਾਂ ਜਿਹੜਾ ਹੋ ਹੀ ਜਾਣਾ ਆ ਕੰਮ। ਪ੍ਰੋਪੋਜੀਸ਼ਨ 15 ਜਿਹੜੀ ਪ੍ਰੋਪਰਟੀ ਟੈਕਸ ਵਾਲੀ ਆ, ਉਸ ਦੇ ਉੱਤੇ ਅਜੇ ਹਾਂ ਜਾਂ ਨਾ ਦੇ ਵਿੱਚ ਨਹੀਂ ਆ। ਰਾਈਟ ਨਾਓ ਟੈਕਸ ਜਿਹੜਾ ਉਹ ਨਾ ਵਧੇ, ਉਹ ਥੋੜ੍ਹਾ ਜਿਹਾ ਜਿਹੜਾ ਉਹ ਅੱਗੇ ਜ਼ਰੂਰ ਚੱਲ ਰਹੇ ਹੈਗੇ ਨੇ, ਤਕਰੀਬਨ 5 ਲੱਖ ਜਿਹੜੀ ਆ ਉਹ ਵੋਟ ਦੇ ਨਾਲ। ਸੋ ਇਸੇ ਤਰੀਕੇ ਦੇ ਨਾਲ ਜਿਹੜੀ ਇੱਕ ਹੋਰ ਪ੍ਰੋਪਰਟੀ ਟੈਕਸ ਵਾਲੀ ਜਿਹੜੀ ਸੀਗੀ 55 ਸਾਲ ਤੋਂ ਉੱਤੇ ਵਾਲਿਆਂ ਦੇ ਲਈ, ਉਸ ਦਾ ਵੀ ਨਤੀਜਾ ਅਜੇ ਪੱਕਾ ਕਨਫਰਮ ਨਹੀਂ ਆ। ਪ੍ਰੋਪੋਜੀਸ਼ਨ 18 ਜਿਹੜੀ 17 ਸਾਲ ਦੀ ਉਮਰ ਵਾਲਿਆਂ ਦੇ ਲਈ ਆ, ਉਸ ਦਾ ਵੀ ਨਤੀਜਾ ਜਿਹੜਾ ਉਹ ਪੱਕਾ ਜਿਹੜਾ ਉਹ ਨਹੀਂ ਆਖਿਆ ਜਾ ਰਿਹਾ। ਸੋ ਅਤੇ ਪ੍ਰੋਪੋਜੀਸ਼ਨ 14 ਜਿਹੜੀ ਸਟੈਮ ਸੈੱਲ ਰਿਸਰਚ ਵਾਲੀ ਸੀ। ਸੋ 4 ਪ੍ਰੋਪੋਜੀਸ਼ਨ
ਦੇ ਜਿਹੜੇ ਫੈਸਲੇ ਉਮੀਦ ਕਰਦੇ ਹਾਂ ਵੀ ਕੱਲ੍ਹ ਤੱਕ ਜਿਹੜੇ ਉਹ ਕਨਫਰਮ ਹੋ ਜਾਣਗੇ ਵੀ ਲੋਕਾਂ ਨੇ ਹਾਂ ਆਖੀ ਇਹ ਪ੍ਰੋਪੋਜੀਸ਼ਨ ਦੇ ਉੱਤੇ ਜਾਂ ਨਹੀਂ। ਬਾਕੀ ਜਦੋਂ ਉਹ ਸਾਰੇ ਨਤੀਜੇ ਆ ਗਏ ਤਾਂ ਫਿਰ ਆਪਾਂ ਤੁਹਾਡੇ ਸਾਰਿਆਂ ਨਾਲ ਉਸ ਨੂੰ ਦੁਬਾਰਾ ਜਿਹੜਾ ਉਹ ਸਾਂਝੇ ਕਰਾਂਗੇ ਵੀ ਕਿਸ ਪਾਸੇ ਵੱਲ ਨੂੰ ਜਿਹੜਾ ਹੈ ਪਲੜਾ ਜਿਹੜਾ ਉਹ ਚੁੱਕਿਆ ਹੈਗਾ ਆ। ਤੇ ਹਰਜੋਤ ਸਿੰਘ ਜੀ ਆਪਾਂ ਸਟਾਕ ਮਾਰਕੀਟ ਕਾਫੀ ਉੱਪਰ ਗਈ ਹਨ। ਜੀ ਬਿਲਕੁਲ, ਸਟਾਕ ਮਾਰਕੀਟ ਦਾ ਦੱਸ ਜਾਈਏ ਇੱਕ ਟਾਈਮ ਦੇ ਉੱਤੇ ਤਾਂ 700 ਪੁਆਇੰਟ ਜਿਹੜੀ ਉਹ ਮਾਰਕੀਟ ਜਿਹੜੀ ਉੱਤੇ ਗਈ ਸੀਗੀ ਜਦੋਂ ਪਾਥਵੇ ਟੂ ਵਿਕਟਰੀ ਜਿਹੜਾ ਆ ਬਾਈਡਨ ਦਾ ਲੱਗ ਰਿਹਾ ਸੀਗਾ। ਹੁਣ ਵੀ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਲੱਗ ਰਿਹਾ ਵੀ ਜੋ ਬਾਈਡਨ ਜਿਹੜਾ ਉਹ ਜਿੱਤ ਸਕਦਾ ਹੈਗਾ ਆ। ਤੇ ਰਾਈਟ ਨਾਓ ਜੇ ਆਪਾਂ ਦੱਸੀਏ ਤਾਂ ਅੱਜ ਸਟਾਕ ਮਾਰਕੀਟ 367 ਪੁਆਇੰਟ ਜਿਹੜੀ ਉੱਤੇ ਜਾ ਕੇ ਬੰਦ ਹੋਈ ਆ। 27,847 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ ਵੱਡੀ ਜਿਹੜੀ ਆ ਉਹ ਵਾਧਾ ਦੇਖਿਆ ਗਿਆ, ਜਿਹੜਾ ਪ੍ਰੋਪੋਜੀਸ਼ਨ 22 ਦਾ ਇੱਕ ਉਸ ਦੇ ਵਿੱਚ ਵੱਡਾ ਕਾਰਨ ਆਪਾਂ ਕਹਿ ਸਕਦੇ ਹਾਂ। 430 ਪੁਆਇੰਟ ਜਿਹੜੀ ਟੈਕਨੋਲੋਜੀ ਵਾਲੀਆਂ ਤਕਰੀਬਨ 4.25% ਜਿਹੜਾ ਨੈਸਡੈਕ ਉੱਤੇ ਗਿਆ। 11,590 ਤੇ ਗਿਆ। S&P 74 ਪੁਆਇੰਟ ਉੱਤੇ ਗਿਆ। 3443 ਦੇ ਉੱਤੇ ਇਹ ਜਿਹੜਾ ਉਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1908 ਪ੍ਰਤੀ ਆਉਂਸ ਰਹੀ ਆ। ਇੱਕ $1 ਦੀ ਕੀਮਤ ਜੇ ਇੰਡੀਅਨ ਰੁਪਈਆਂ ਦੇ ਬਰਾਬਰ ਦੇਖੀ ਜਾਵੇ $74.33 ਰਹੀ ਆ। ਤੇ ਇੱਕ $1 ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡੀਅਨ ਡਾਲਰ ਦੇ ਮੁਤਾਬਕ ਦੇਖੀ ਜਾਵੇ $1.33 ਰਹੀ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਜੀ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।